ਐਗਰੀਕਲਚਰ ਮਿਨਿਸਟਰ ਦੇ ਤੌਰ ਤੇ ਨਰਿੰਦਰ ਤੋਮਰ ਨੂੰ ਹੀ ਰਹਿਣ ਦਿੱਤਾ ਗਿਆ। ਹੁਣ ਇਹਦੇ ਚੋਂ ਜਿਹੜੇ ਲੋਕ ਪੋਲੀਟੀਕਲ ਐਨਾਲਿਸਿਸ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਦੇ ਨਾਲ ਲਗਾਤਾਰ ਕਨਫਰੰਟੇਸ਼ਨ ਦੀ ਨੀਤੀ ਨੂੰ ਜਾਰੀ ਰੱਖਣਾ ਚਾਹੁੰਦੇ। ਤੋਮਰ ਨੇ ਈਵਨ ਮੰਤਰੀ ਮੰਡਲ ਦੇ ਵਿਸਤਾਰ ਜਾਂ ਉਹਦੀ ਐਕਸਪੈਂਸ਼ਨ ਤੋਂ ਪਹਿਲਾਂ ਵੀ ਇਹੀ ਬਿਆਨ ਕੀਤਾ ਹੈ। ਉਹਨੇ ਕਿਹਾ ਜੀ ਗੱਲਬਾਤ ਹੋ ਸਕਦੀ ਹੈ ਪਰ ਕਾਨੂੰਨਾਂ ਨੂੰ ਬਦਲਣ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਦਾ ਉਹ ਤਾਂ ਗੱਲ ਹੀ ਨਹੀਂ ਰਹਿੰਦੀ। ਹਰਿਆਣੇ 'ਚ ਸਭ ਤੋਂ ਜ਼ਿਆਦਾ ਖੱਟਰਤਾ ਜੇ ਨੀਂਦ ਹਰਾਮ ਕੀਤੀ ਹੋਈ ਹੈ ਤੇ ਚੜੂਨੀ ਔਰ ਉਸ ਦੇ ਐਕਸ਼ਨਸ ਨੇ ਕੀਤੀ ਹੋਈ ਹੈ। ਅਨੁਰਾਗ ਠਾਕਰ ਤੋਂ ਹੁਣ ਇਹ ਕੁਆ ਰਹੇ ਨੇ ਕਿ ਜੀ ਇਹ ਜਿਹੜਾ ਇਹ ਬਿਲਕੁਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ, ਮਿਸ ਇਨਫੋਰਮੇਸ਼ਨ ਕੈਂਪੇਨ ਹੈ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਔਰ ਇਹ ਜਿਹੜੇ ਕਾਨੂੰਨ ਨੇ ਤਿੰਨੋਂ ਖੇਤੀ ਕਾਨੂੰਨ ਇਹ ਕਿਸਾਨਾਂ ਦੇ ਫਾਇਦੇ 'ਚ ਨੇ। ਔਰ ਉਹਨੇ ਕਿਹਾ ਕਿ ਜੀ ਪੀਪਲ ਵਿਦ ਮੈਲੀਸ਼ੀਅਸ ਇੰਟੈਂਸ਼ਨਸ will never succeed in disrupting the peace and harmony of India. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਆਪਣੀ ਵਜ਼ਾਰਤ ਦਾ ਵਿਸਥਾਰ ਕੀਤਾ ਹੈ ਔਰ ਲਗਭਗ ਅੱਧੇ ਮੰਤਰੀ ਜਿਹੜੇ ਨੇ ਉਹ ਬਦਲ ਦਿੱਤੇ ਗਏ ਹਨ, ਪਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਰਹਿਣ ਦਿੱਤਾ ਗਿਆ ਹੈ। ਸਰਕਾਰੀ ਵਜ਼ੀਰਾਂ ਵੱਲੋਂ ਜ਼ੋਰ ਸ਼ੋਰ ਨਾਲ 3 ਖੇਤੀਬਾੜੀ ਕਾਨੂੰਨਾਂ ਨੂੰ ਜਾਇਜ਼ ਜਿਹੜਾ ਉਹ ਠਹਿਰਾਇਆ ਗਿਆ ਹੈ। ਸੋ ਇਉਂ ਲੱਗਦਾ ਹੈ ਕਿ ਮੋਦੀ ਸਰਕਾਰ ਟਕਰਾਅ ਦੇ ਰਸਤੇ ਨੂੰ ਪਹਿਲ ਦੇ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਕੱਲ ਸਾਡੇ ਇੱਕ ਵਿਊਅਰ ਨੇ ਪੁੱਛਿਆ ਕਿ ਜੀ ਮੋਦੀ ਨੇ ਆਪਣੇ ਅੱਧੇ ਮਿਨਿਸਟਰ ਬਦਲ ਦਿੱਤੇ, ਨਵੇਂ ਲਿਆਂਦੇ, ਇੰਨੇ ਦਲਿਤ, ਇੰਨੇ ਬੈਕਵਰਡ ਕਲਾਸ ਦੇ, ਇੰਨੀਆਂ ਬੀਬੀਆਂ, ਤੁਸੀਂ ਉਹਦੇ ਤੇ ਕੋਈ ਕਾਮੈਂਟ ਨਹੀਂ ਕੀਤਾ। ਮੈਂ ਕਿਹਾ ਜੀ ਗੱਲ ਇਹ ਹੈ ਕਿ ਵੈਸੇ ਤਾਂ ਇੱਕ ਐਕਸਪ੍ਰੈਸ਼ਨ ਅੰਗਰੇਜ਼ੀ ਵਾਲੇ ਇਸਤੇਮਾਲ ਕਰਦੇ ਨੇ ਕਿ ਵੀ ਨਵੀਆਂ ਬੋਤਲਾਂ 'ਚ ਪੁਰਾਣੀ ਸ਼ਰਾਬ, ਤੇ ਦੂਸਰਾ ਇਹ ਹੈ ਕਿ ਵੀ ਇਹ ਆਪਣੇ ਆਪ ਦੇ ਵਿੱਚ ਮੋਦੀ ਹਕੂਮਤ ਦੀ ਇੱਕ ਫੇਲਿਅਰ ਨੂੰ ਐਕਨੋਲਜ ਕਰਨਾ ਵੀ ਹੈ, ਜਿਵੇਂ ਕਾਂਗਰਸ ਜਾਂ ਆਪੋਜੀਸ਼ਨ ਨੇ ਵੀ ਲਿਆ ਕਿ ਉਹੀ ਹਰਸ਼ਵਰਧਨ ਜਿਹੜਾ ਹੈਲਥ ਮਿਨਿਸਟਰ ਖੁਦ ਡਾਕਟਰ ਔਰ ਰਾਮਦੇਵ ਨੂੰ ਨਾਲ ਖੜਾ ਕਰਕੇ ਕੋਰੋਨਲ ਦੀ ਕਿੱਟ ਵੇਚ ਰਿਹਾ ਕਿ ਜੀ ਇਹ ਸਭ ਇਲਾਜ ਕਰ ਦਿੰਦਾ ਹੈ, ਉਹਨੂੰ ਜਾਣਾ ਪਿਆ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਉਹ ਸਾਰੀ ਫੇਲਿਅਰ ਹੋਈ। ਔਰ ਜਿਹਨੇ ਮੋਦੀ ਨੂੰ ਫੋਲੋ ਕੀਤਾ 2002 ਤੋਂ, ਜਦੋਂ 2001 ਦੇ ਵਿੱਚ ਚੀਫ ਮਿਨਿਸਟਰ ਬਣਦਾ ਗੁਜਰਾਤ ਦਾ, ਉਹਨੇ ਕਿਹਾ ਜੀ ਇਹਦਾ ਇਹੀ ਪੈਟਰਨ ਸੀ ਕਿ ਇਹਦੀ, ਕਿਉਂਕਿ ਹੈ ਤਾਂ ਇੱਕੋ ਹੀ ਮੰਤਰੀ ਹੈ, ਬਾਕੀ ਤਾਂ ਸੰਤਰੀ ਨੇ, ਨੀਤੀਆਂ ਤਾਂ ਮੋਦੀ ਦੀਆਂ ਹੀ ਨੇ, ਪਰ ਜਦੋਂ ਇਹ ਫੇਲ ਹੁੰਦਾ ਹੈ ਤੇ ਜਿਹੜੇ ਅੱਗੇ ਇਹਦੀਆਂ ਨੀਤੀਆਂ ਲਾਗੂ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਜ਼ਿੰਮੇਵਾਰ ਦੱਸ ਕੇ ਚਿਹਰਾ ਬਦਲ ਦੇਣ ਦੀ ਗੱਲ ਕਰਦਾ ਕਿ ਲੋਕਾਂ 'ਚ ਕੋਈ ਗੁੱਸਾ ਘਟ ਜਾਏ ਕਿ ਜੀ ਇਹ ਨਹੀਂ ਆਈਟੀ ਵਾਲਾ ਕੱਢਤਾ, ਹਰਸ਼ਵਰਧਨ ਕੱਢਤਾ, ਨਵਿਆਂ ਨੂੰ ਕਰਤਾ ਔਰ ਇਹ ਸਾਰਾ ਕਰਤਾ। ਸੋ ਉਹਨਾਂ ਨੇ ਕਿਹਾ ਜੀ ਅਲਟੀਮੇਟਲੀ ਪਹਿਲਾਂ ਵੀ ਮੋਦੀ ਅਮਿਤ ਸ਼ਾਹ ਦੀ ਲਾਈਨ ਸੀ, ਹੁਣ ਵੀ ਉਹੀ ਹੈ। ਸੋ ਇਹਦੇ ਨਾਲ ਕੋਈ ਜੇਲ੍ਹ ਮੈਨੂਅਲ ਉਹੀ ਹੈ, ਜੇਲ੍ਹ ਦਾ ਗਾਰਡ ਬਦਲ ਗਿਆ ਤੇ ਉਹਦੇ ਨਾਲ ਕੋਈ ਮੈਨੂਅਲ ਨਹੀਂ ਬਦਲਦੀ ਹੈ। ਸੋ ਅਸੀਂ ਵੀ ਇਸੇ ਲਈ ਇਹਦਾ ਨੋਟਿਸ ਨਹੀਂ ਸੀ ਲਿਆ, ਲੇਕਿਨ ਇੱਕ ਜਿਹੜੀ ਆਸ ਕਿਸੇ ਨੂੰ ਸੀ ਕਿ ਸ਼ਾਇਦ ਕਈ ਵਾਰ ਬੰਦਾ ਗਲਤੀਆਂ ਤੋਂ ਵੀ ਸਿੱਖਦਾ ਹੈ ਜਾਂ ਇਹ ਰਿਅਲਾਈਜ਼ ਕਰਦਾ ਹੈ ਵੀ ਕਿੰਨਾ ਵੱਡਾ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਕਿਸਾਨ ਲਹਿਰ ਦੇ ਹਵਾਲੇ ਨਾਲ। ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਜੇ ਐਗਰੀਕਲਚਰ ਮਿਨਿਸਟਰ ਕੋਈ ਇਸ ਕਿਸਮ ਦਾ ਲਿਆਂਦਾ ਜਾਂਦਾ ਹੈ ਜਿਹੜਾ ਗੱਲਬਾਤ ਨੂੰ ਅੱਗੇ ਤੋਰਨ ਦੀ ਗੱਲ ਕਰੇ ਤੇ ਫਿਰ ਇਹ ਵੀ ਨਜ਼ਰ ਆਏਗਾ ਕਿ ਜੀ ਮੋਦੀ ਨੇ ਰਿਲੈਂਟ ਕੀਤਾ ਹੈ ਔਨ ਦਾ ਫਾਰਮਰਸ ਇਸ਼ੂ। ਹੁਣ ਬਾਕੀ ਸਾਰੇ ਪ੍ਰੋਮੀਨੈਂਟ ਫੇਸਿਸ ਜਿਹੜੇ ਨੇ ਉਹ ਉਹਨੇ ਬਦਲੇ ਨੇ, ਜਿਹੜੇ ਲੋਅਰ ਲੈਵਲ ਦੇ ਸੀ ਕਈ ਸਟੇਟ ਮਿਨਿਸਟਰ ਉਹਨਾਂ ਨੂੰ ਅਪ ਬਣਾਇਆ, ਬਟ ਇੱਕ ਵੱਡਾ ਸੀਨੀਅਰ ਉਹਨਾਂ 'ਚ ਔਰ ਉਹਨਾਂ 'ਚ RSS ਕਾਡਰ ਵੀ ਹੈ, ਤਾਂ ਸਾਰੇ RSS ਹੁੰਦੇ ਨੇ, ਇੱਕ ਓਵਰ ਜ਼ੈਲਸ ਜਿਹੜਾ ਕੈਡਰ ਹੈ। ਲੇਕਿਨ ਐਗਰੀਕਲਚਰ ਮਿਨਿਸਟਰ ਦੇ ਤੌਰ ਤੇ ਨਰਿੰਦਰ ਤੋਮਰ ਨੂੰ ਹੀ ਰਹਿਣ ਦਿੱਤਾ ਗਿਆ। ਹੁਣ ਇਹਦੇ ਚੋਂ ਜਿਹੜੇ ਲੋਕ ਪੋਲੀਟੀਕਲ ਐਨਾਲਿਸਿਸ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਦੇ ਨਾਲ ਲਗਾਤਾਰ ਕਨਫਰੰਟੇਸ਼ਨ ਦੀ ਨੀਤੀ ਨੂੰ ਜਾਰੀ ਰੱਖਣਾ ਚਾਹੁੰਦਾ। ਔਰ ਤੋਮਰ ਨੇ ਈਵਨ ਮੰਤਰੀ ਮੰਡਲ ਦੇ ਵਿਸਤਾਰ ਜਾਂ ਉਹਦੀ ਐਕਸਪੈਂਸ਼ਨ ਤੋਂ ਪਹਿਲਾਂ ਵੀ ਇਹੀ ਬਿਆਨ ਕੀਤਾ ਹੈ। ਉਹਨੇ ਕਿਹਾ ਜੀ ਗੱਲਬਾਤ ਹੋ ਸਕਦੀ ਹੈ ਪਰ ਕਾਨੂੰਨਾਂ ਨੂੰ ਬਦਲਣ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਦਾ ਉਹ ਤਾਂ ਗੱਲ ਹੀ ਨਹੀਂ ਰਹਿੰਦੀ ਹੈ। ਸੋ ਉਹਦੀ ਡਿਫਾਈਂਸ ਜਿਹੜੀ ਹੈ ਉਸ ਨੂੰ ਐਜ਼ ਏ ਸਟਰੈਂਥ ਮੰਨ ਕੇ ਹੀ ਉਸ ਨੂੰ ਰਿਟੇਨ ਕੀਤਾ ਗਿਆ। ਸੋ ਵਿਦਨ ਕਿਸਾਨ ਜਥੇਬੰਦੀਆਂ ਦੇ ਆਪਣੇ ਉਹ ਵੀ ਅੱਡ ਰਾਗ ਅਲਾਪ ਰਹੇ ਨੇ, ਜਿਵੇਂ ਗੁਰਨਾਮ ਸਿੰਘ ਚੜੂਨੀ ਜਿਹੜਾ ਹਰਿਆਣੇ ਤੋਂ ਹੈ, ਗੁੱਡ ਆਰਗੇਨਾਈਜ਼ਰ, ਹਰਿਆਣੇ 'ਚ ਸਭ ਤੋਂ ਜ਼ਿਆਦਾ ਖੱਟਰਤਾ ਜੇ
नींद हराम की हुई है तो चड़ूनी और उसके एक्शनस ने की हुई है और उहदी चंगी कमांड है अपने जाटां दे उत्ते भी। लेकिन उन्हें जदों 2 दिन पहला एक ट्वीट अपना जां बयान दिता है, उन्हें कहा जी कि भी ये कला तुसी वैस्ट बंगाल च गए कि जी बीजेपी नूं हराओ, बीजेपी हार गई, उहदे नाल कोई तब्दीली थोड़ी हो गई। उन्हें अपने वालों ये कहा कि जी असीं ये चाहुंदे हैं भी पंजाब च असीं मजबूत हैं और किसान पार्टी जिहड़ी है वो चोणां लड़े, साडी सरकार होएगी, फिर असीं देखांगे वो एक रोल मॉडल। उन्हें एक अपना जिहड़ा ड्रीम दस्सिया भी इवें हो सकदा है। नाल दी नाल जिहड़ा वो संयुक्त किसान मोर्चा सो कॉल्ड है, उन्होंने कहा जी उन्होंने निजी विचार हो सकते हैं, असी इस सो मतलब ये है भी वो भी प्रोलोंग भी इसलिए कर रहे हैं और शायद कुछ ऐसिया चीज़ां जिन्हों का सानू नहीं पता, हकूमत नूं पता है, क्योंकि उन्होंने तो सारे इंटैलीजेंस एजेंट भी उत्थे ही होंदे ने या पता नहीं है ना जो किन्ने उन्होंने एजेंट ने। सो सानू तो लगता है कि भाई इन्नी कंटीन्यूटी लंबा वक्त ये वो जिहड़ा है भी है, पर उत्थे उन्हां दी कोई ना कोई ऐसी एचलीज हील है, कोई उन्होंने रावण की धुनी है जिहदे च उन्होंने पता है भी तीर मारना है। इसलिए सरकार ने उहदे ते कोई जिहड़ी है वो बैक स्टैप लैण वाली लाइन नहीं लगती। फिर जे मिनिस्टर उही रखिया, दूसरा जिन्हों पूरा एलीवेट करके मिनिस्टर बनाया अनुराग ठाकुर, ये हमीरपुर का रहन वाला, पर इहदे पंजाब नाल जलंधर दुआबा कॉलेज च पढ़िया, स्टेट मिनिस्टर सी। हालां जदों शाहीन बाग प्रोटेस्ट के वेले कपिल मिश्रा तो बाद जे सब तो डेंजरस एंटाई मुसलमान स्टेटमेंट दी सी तो इन्हें दी सी, यानी पूरी तरह, हालां राजपूत बैकग्राउंड है, लेकिन ये जिवें खड़े कर रहे हैं जे हुण राजनाथ सिंह नूं कोई डोमीनेट रोल नहीं है तो उन्होंने खड़े कर रहे हैं। और इन्हें जिहड़ा अनुराग ठाकर ने ट्रिब्यून नूं इंटरव्यू दिता है और जदों उन्होंने ये पूछा गया कि भाई ये फार्मर्स, क्योंकि हुण उहदा संबंध हिमाचल नाल है, लेकिन जलंधर च अजे भी उहदी फैमिली भी, उहदा प्यो भी जिहड़ा ठाकुर वो पंजाब नाल संबंधित रहा है, उन्हां दी इन्हां दी इन्वेस्टमेंट प्रॉपर्टीज़ पंजाब च खरीदियां होईयां ने। पर हुण तुसीं इहदे इंटरव्यू की हैडलाइन जिहड़ी ट्रिब्यून ने दित्ती, वेस्टेड इंटरस्ट्स लॉन्च्ड misinformation campaign tried to mislead farmers and Anurag Thakur. The historical farm laws will benefit every single farmer of this nation. ਹੁਣ ਉੱਥੇ ਉਹਨੂੰ ਰੱਖਣਾ ਤੇ ਅਨੁਰਾਗ ਠਾਕਰ ਤੋਂ ਹੁਣ ਇਹ ਕੁਆ ਰਹੇ ਨੇ ਕਿ ਜੀ ਇਹ ਜਿਹੜਾ ਇਹ ਬਿਲਕੁਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ, ਮਿਸ ਇਨਫੋਰਮੇਸ਼ਨ ਕੈਂਪੇਨ ਹੈ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਇਹ ਜਿਹੜੇ ਕਾਨੂੰਨ ਨੇ ਤਿੰਨੋਂ ਖੇਤੀ ਕਾਨੂੰਨ ਇਹ ਕਿਸਾਨਾਂ ਦੇ ਫਾਇਦੇ 'ਚ ਨੇ। और उन्हें कहा कि जी पीपल विद मैलिशियस इंटेंशंस विल नेवर सक्सीड इन डिसरप्टिंग द पीस एंड हारमोनी ऑफ इंडिया। वही देशद्रोही भी बनाता, उन्होंने कहा भी मिसलीड भी किया है और इसे करके ये सारे इकट्ठे हुए ने और उन्होंने माड़ियां इंटेंशंस ने वो पीस एंड हारमोनी और भारत की जिहड़ी अमन और आपसी है सदभावना उन्होंने डिस्ट्रॉय कर रहे हैं। सो असी समझते हैं भी ये कन्फ्रंटेशन का पाथ तो रहेगा ही, पर जिन्हां नाल कन्फ्रंटेशन है जे उही जिन्हों कहते हैं कि वन की लक्कड़ तो पहला ही सी, पर चलो जे वन की लक्कड़ भी होए एक उन्होंने मुठे दे विच बन लिया जाए तो वो ताकत बन जाती है। लेकिन इत्थे तो ऐ लगता है भी जिहदे कोल जिहड़ी लक्कड़ है वो समझदा है कि सारा जंगल ही मेरा है और इस एटीट्यूड दे नाल हुकूमत जिहड़ी है वो क्रश करन दे मूड च ही है। पर वो कहते हैं भी बजाए कि एक झटके च क्रश करन दे इन्हां नूं स्लो डैथ दिओ, खुली जिहड़ी है वो रस्सी छड़ दिओ कि भी ये अपनी मौत आप ही मर जाण। सो ये कोई बहुती इहदे चों कुछ निकलण दी आस नहीं है। बिल्कुल और साहब तुहाडा बहुत बहुत शुक्रिया। सो इत्थे ने ब्रेक व्यूअर्स तुसां इसी तरह ही जुड़े रहना, मिलदे हां छोटे जे ब्रेक तो बाद।